ਸੱਜਣੋ ਮਿੱਤਰੋ ਬੇਲੀਓ ਤੇ ਵਾਰਿਸ ਸ਼ਾਹ ਦੀ ਧਰਤੀ ਦੇ ਵਸਨੀਕੋ ਤੁਹਾਨੂੰ ਆਪਣੇ ਚੈਨਲ ਵਾਰਿਸ ਨਾਨਕ ਪ੍ਰਚਾਰ ਉੱਤੇ ਤੁਹਾਡਾ ਵੀਰ ਰਾਣਾ ਸ਼ਾਹਿਦ ਲਤੀਫ ਆਪਣੇ ਡੂੰਘੇ ਮਿੱਤਰ ਡਾਕਟਰ ਐਮਐਚ ਬਾਬਰ ਦੇ ਨਾਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅੱਜ ਦੀ ਗੱਲ ਦੇ ਨਾਲ। ਸੱਜਣੋ ਜੇ ਅਸੀਂ ਸ਼ੇਖੂਪੁਰੇ ਦੇ ਉਸ ਇਲਾਕੇ ਵਿੱਚ ਮੌਜੂਦ ਹਾਂ ਜਿੱਥੇ ਜ਼ਿਲ੍ਹੇ ਦੇ ਵੱਡੇ ਅਫਸਰਾਂ ਦੀ ਵਸੋਂ ਹੈ। ਇਸ ਸੜਕ ਨੂੰ ਉਸਾਮਾ ਮਾਊਦ ਰੋਡ ਆਖਿਆ ਜਾਂਦਾ ਹੈ। ਇਸ ਸੜਕ ਤੇ ਮਹਿਕਮਾ ਨਹਿਰ ਤੇ ਐਕਸ਼ਨ ਰਹਿੰਦੇ ਨੇ। ਉਹਨਾਂ ਤੋਂ ਅੱਗੇ ਡੀਸੀ ਸ਼ੇਖੂਪੁਰਾ ਦਾ ਘਰ ਹੈ। ਸੜਕੋਂ ਦੱਖਣ ਪਾਸੇ ਡੀਸੀ ਦੀ ਰਿਹਾਇਸ਼ ਹੈ ਤੇ ਉਸ ਤੋਂ ਨਾਲ ਹੀ ਡੀਪੀਓ ਦਾ ਦੌਲਤ ਖਾਨਾ ਹੈ। ਦੋਹਾਂ ਘਰਾਂ ਦੀ ਸਾਂਝੀ ਕੰਧ ਤੇ ਬਿਲਕੁਲ ਸਾਹਮਣੇ ਪਹਾੜ ਪਾਸੇ ਜਿਹੜੀ ਸੜਕ ਮੁੜਦੀ ਹੈ ਉਹਦੇ ਲਹਿੰਦੇ ਪਾਸੇ ਸਰਵਿਸਿਜ਼ ਕਲੱਬ, ਜਿਮਖਾਨਾ ਰੈਸਟੋਰੈਂਟ ਤੇ ਅਲ ਨੂਰ ਮਾਰਕੀ ਨੇ ਜਿੱਥੇ ਸ਼ਹਿਰ ਦੇ ਵੱਡੇ ਲੋਕਾਂ ਦਾ ਆਉਣਾ ਜਾਣਾ ਹੈ। ਅਲ ਨੂਰ ਮਾਰਕੀ ਦੇ ਮੱਥੇ ਸਾਹਮਣੇ ਇਸ ਸ਼ਹਿਰ ਦਾ ਉਹ ਪਾਰਕ ਹੈ ਜਿਹੜਾ ਕਦੀ ਸ਼ਹਿਰ ਦੀ ਸਭ ਤੋਂ ਸੋਹਣੀ ਤੇ ਮਨ ਖਿੱਚਵੀਂ ਥਾਂ ਗਿਣੀ ਜਾਂਦੀ ਸੀ। ਇਸ ਪਾਰਕ ਦਾ ਨਾਮ ਗੁਲਜ਼ਾਰੇ ਆਇਸ਼ਾ ਪਾਰਕ ਹੈ ਤੇ ਅੱਜ ਦੀ ਗੱਲ ਇਸੇ ਆਇਸ਼ਾ ਪਾਰਕ ਦੇ ਬਾਰੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹੜਾ ਕਦੀ ਗੁਲਜ਼ਾਰੇ ਆਇਸ਼ਾ ਪਾਰਕ ਸੀ ਕਿਆ ਹੁਣ ਵੀ ਗੁਲਜ਼ਾਰ ਹੀ ਹੈ ਜਾਂ ਫਿਰ ਚਲੋ ਖੈਰ ਆਓ ਫਿਰ ਆਇਸ਼ਾ ਪਾਰਕ ਕੋਲ ਟੁਰਨੇ ਆ ਤਾਂ ਜੇ ਅੱਜ ਦੀ ਗੱਲ ਸਾਂਝੀ ਕਰ ਸਕੀਏ। ਇਹ ਆਇਸ਼ਾ ਪਾਰਕ ਦਾ ਮੇਨ ਗੇਟ ਹੈ। ਪਰ ਠਹਿਰੋ, ਆ ਗੇਟ ਤੇ ਸੱਜੇ ਪਾਸੇ ਲੱਗੀ ਰੂੜੀ ਤੇ ਪਹਿਲਾਂ ਨਜ਼ਰ ਪੈ ਗਈ ਹੈ। ਲਓ ਤੁਸੀਂ ਵੀ ਵੇਖ ਲਵੋ। ਹੁਣ ਅਸੀਂ ਵੇਖਾਂਗੇ ਆਇਸ਼ਾ ਪਾਰਕ ਦੇ ਬੂਹੇ ਅੱਗੇ ਲੱਗੇ ਇਸ ਬੋਰਡ ਨੂੰ ਜਿਸ ਦੇ ਹਰਫ ਆਪਣੇ ਆਪ ਹੀ ਖੌਰੇ ਸ਼ਰਮਸਾਰੀ ਦੇ ਨਾਲ ਮਿਟਦੇ ਪਏ ਨੇ। ਇੱਥੇ ਬੂਹੇ ਦੀ ਸੱਜੀ ਵੱਖੀ ਉੱਤੇ ਲੱਗਿਆ ਇਹ ਬੋਰਡ ਵੀ ਵੇਖੋ ਜਿਹਦੇ ਉੱਤੇ ਅੰਦਰ ਵੜਨ ਲਈ ਹਦਾਇਤਾਂ ਲਿਖੀਆਂ ਹੋਈਆਂ ਸਨ। ਉਹ ਹਦਾਇਤਾਂ ਨੂੰ ਹੁਣ ਮਿਟ ਚੱਲੀਆਂ ਨੇ। ਥੋੜਾ ਜਿਹਾ ਹੋਰ ਅੱਗੇ ਵਧਦੇ ਆ, ਇੱਕ ਤਲਾਬ ਹੈ ਜਿਹਦੇ ਵਿੱਚ ਕਦੀ ਕਸ਼ਤੀਆਂ ਚੱਲਦੀਆਂ ਹੁੰਦੀਆਂ ਸਨ। ਲੋਕ ਬੜੇ ਸ਼ੌਕ ਨਾਲ ਇੱਥੇ ਬੋਟਿੰਗ ਕਰਨ ਆਉਂਦੇ ਹੁੰਦੇ ਸਨ। ਹੁਣ ਇਹ ਤਾਲਾਬ ਮਾੜੇ ਦੇ ਮੁਕੱਦਰਾਂ ਵਾਂਗ ਬਿਲਕੁਲ ਖੁਸ਼ਕ ਯਾਨੀ ਸੁੱਕਾ ਪਿਆ ਹੈ ਤੇ ਇਹਦੇ ਵਿੱਚ ਵੰਨ ਸਵੰਨੀਆਂ ਜਿਹੜੀ ਬੂਟੀਆਂ ਤੇ ਵੱਡਾ ਘਾਹ ਉੱਗਿਆ ਹੋਇਆ ਤੇ ਹੁਣ ਅਸੀਂ ਬਗੈਰ ਪਹੁੰਚੇ ਟੁੰਗਿਆਂ ਇਸ ਸੁੱਕੇ ਹੋਏ ਤਾਲਾਬ ਦੇ ਅੰਦਰ ਉਤਰ ਗਏ ਹਾਂ। ਇਸ ਤਾਲਾਬ ਦੇ ਸੈਂਟਰ ਵਿੱਚ ਪੁਲ ਬਣਾਇਆ ਗਿਆ ਹੈ ਜਿਹੜਾ ਲੋਹੇ ਦਾ ਢਾਂਚਾ ਤੇ ਵਿੱਚ ਲੱਕੜ ਦੇ ਫੱਟਿਆਂ ਨਾਲ ਬਣਾਇਆ ਗਿਆ। ਇਹ ਪੁਲ ਜਦੋਂ ਇੱਥੇ ਕਸ਼ਤੀਨਾਮੀ ਜਾਂ ਬੋਟਿੰਗ ਹੁੰਦੀ ਸੀ ਤੇ ਦੋਹਾਂ ਪਾਸੇ ਕਸ਼ਤੀ ਚਲਾਉਣ ਵਾਲਿਆਂ ਜਾਂ ਸੈਰ ਕਰਨ ਵਾਲਿਆਂ ਲਈ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਬਣਾਇਆ ਗਿਆ ਸੀ। ਦਰਮਿਆਨੀ ਦੋਹਾਂ ਟਿੱਬਿਆਂ ਦੇ ਆਲੇ ਦੁਆਲੇ ਵੀ ਲੋਹੇ ਦੇ ਜੰਗਲੇ ਲਾਏ ਗਏ ਸਨ ਜਿਹੜੇ ਕਿਸੇ ਬੁੱਢੇ ਦੇ ਦੰਦਾਂ ਵਾਂਗੂ ਥਾਂ ਤੋਂ ਪੁੱਟੇ ਜਾ ਚੁੱਕੇ ਨੇ। ਬਲਕਿ ਇਹ ਆਖਾਂਗੇ ਕਿ ਪੁੱਟੇ ਤੇ ਗਏ ਨਹੀਂ ਬਲਕਿ ਕੱਟੇ ਗਏ ਨੇ। ਇੱਥੇ ਕੋ ਕਰੂ ਚੋਰ ਹੋਣਗੇ ਜਿਹੜੇ ਡੀਸੀ ਤੇ ਡੀਪੀਓ ਦੇ ਘਰਾਂ ਦੇ ਲਾਗੋਂ ਇੰਨਾ ਬੜਾ ਲੋਹਾ ਕੱਟ ਕੇ ਲੈ ਗਏ ਤੇ ਕਿਸੇ ਨੇ ਫੜਨਾ ਕੀ ਸੀ ਵੇਖਣਾ ਤੱਕ ਦੁਆਰਾ ਨਹੀਂ ਕੀਤਾ। ਇਸ ਤਾਲਾਬ ਦੇ ਵਿੱਚ ਕਦੀ ਖੁੱਲਾ ਪਾਣੀ ਹੁੰਦਾ ਸੀ ਤੇ ਬੋਟਿੰਗ ਹੁੰਦੀ ਸੀ। ਉਹਦੇ ਵਿੱਚ ਹੁਣ ਸੀਮਟ ਵਾਲੀ ਪੱਕੀ ਪਿੱਚ ਬਣੀ ਹੋਈ ਹੈ ਤੇ ਇਸ ਦੇ ਵਿੱਚ ਹੁਣ ਬੋਟਿੰਗ ਨਹੀਂ ਬਲਕਿ ਕ੍ਰਿਕਟ ਖੇਡੀ ਜਾਂਦੀ ਹੈ। ਹੁਣ ਅਸੀਂ ਆਇਸ਼ਾ ਪਾਰਕ ਦੇ ਵਿਚਕਾਰ ਪਿਛਲੇ ਪਾਸੇ ਯਾਨੀ ਚੜ੍ਹਦੇ ਪਾਸੇ ਚੱਲਨੇ ਆ ਜਿੱਥੇ ਕਦੀ ਇੱਕ ਬੜੀ ਸੋਹਣੀ ਆਬਸ਼ਾਰ ਹੁੰਦੀ ਸੀ ਜਿਹਨੂੰ ਵੇਖ ਕੇ ਕਸ਼ਮੀਰ ਦੇ ਝਰਨੇ ਯਾਦ ਆਉਂਦੇ ਸਨ। ਅੱਜ ਉਹ ਆਬਸ਼ਾਰ ਸਾਰੇ ਕਦੀਮਾਂ ਜਿਹੀ ਦਰਿਆਫਤ ਜਾਂ ਇੰਝ ਕਹਿ ਲਓ ਹਰੱਪਾ ਤੇ ਮੋਹਨਜੋਦਾੜੋ ਦੀ ਯਾਦ ਤਾਜ਼ਾ ਪਈ ਕਰਵਾਉਂਦੀ ਹੈ। ਇਹਦੇ ਨਾਲ ਲੱਗੇ ਫੁਹਾਰੇ ਤੇ ਲੋਹੇ ਦੇ ਪੈਪ ਜ਼ੰਗਾਲ ਨਾਲ ਆਪਣੀ ਸ਼ਕਲ ਹੀ ਬਦਲ ਗਏ ਨੇ ਤੇ ਥਰ ਦੇ ਵਾਸੀਆਂ ਵਾਂਗ ਆਪਣੇ ਜੁੱਸੇ ਦੀ ਤਰੇ ਸਾਫ਼ ਪੈ ਵਿਖਾਉਂਦੇ ਨੇ। ਜਿਸ 8 ਇੰਚ ਦੇ ਪੈਪ ਨਾਲ ਆਬਸ਼ਾਰ ਦੇ ਉੱਤੇ ਪਾਣੀ ਪਹੁੰਚਾਇਆ ਜਾਂਦਾ ਸੀ ਉਹ ਵੀ ਜ਼ੰਗ ਆਲੂਦ ਹੋ ਚੁੱਕਿਆ ਤੇ ਰਹਿ ਗਈਆਂ ਮੋਟਰਾਂ ਜਿਨ੍ਹਾਂ ਦੇ ਚੱਲਣ ਨਾਲ ਆਬਸ਼ਾਰ ਚੱਲਦੀ ਸੀ ਉਹ ਖੋਰੇ ਕਿੱਥੇ ਟੁਰ ਗਈਆਂ ਨੇ। ਜਿਹੜੇ ਬਿਜਲੀ ਦੇ ਬੋਰਡ ਨਾਲ ਮੋਟਰਾਂ ਚੱਲਦੀਆਂ ਸਨ ਉਹ ਵੀ ਵੇਖ ਲਵੋ ਕੱਟੀਆਂ ਤਾਰਾਂ, ਕਵਾਚੇ ਬਟਨ ਯਾਰੋ ਬੇ ਮਦਦਗਾਰ ਲੱਗਣ ਡਿਆ ਨੇ। ਇੱਥੋਂ ਦੱਖਣ ਵਾਲੇ ਪਾਸੇ ਟੁਰੀਏ ਤੇ ਸਿਤਾਰੇ ਦੀ ਸ਼ਕਲ ਦਾ ਇੱਕ ਵੱਡਾ ਸਾਰਾ ਖੁਰਾ ਬਣਿਆ ਹੋਇਆ ਜਿਹਦੇ ਵਿਚਕਾਰ ਕਦੀ ਲੱਗਦਾ ਫੁਹਾਰਾ ਹੁੰਦਾ ਸੀ। ਹੁਣ ਨਾ ਹੀ ਇਸ ਤਾਰੇ ਜਾਂ ਖੁਰੇ ਵਿੱਚ ਤਰੀ ਤੇ ਨਾ ਹੀ ਫੁਹਾਰੇ ਦਾ ਕੋਈ ਖੋਜ ਖੁਰਾ ਲੱਭਦਾ ਤੇ ਹੁਣ ਇਹ ਵੇਖੋ ਇੱਕ ਕੋਠਾ ਜਿਹਾ ਜਿਹੜਾ ਦਿਸਦਾ ਪਿਆ ਇਸ ਕੋਠੇ ਵਿੱਚ ਕਦੀ ਇਸ ਪਾਰਕ ਦੀ ਕੰਟੀਨ ਹੁੰਦੀ ਸੀ। ਅੱਗੇ ਅਸੀਂ ਜਾਂਦੇ ਹਾਂ ਤੇ ਇੱਕ ਸਰਕਾਰੀ ਟੂਬਲ ਵੀ ਲੱਗਾ ਹੋਇਆ ਜਿਹਦੇ ਵਿੱਚੋਂ ਇੱਕ ਪਾਣੀ ਵਾਲਾ ਮੋਟਾ ਸਾਰਾ ਪੈਪ ਜਿਹੜਾ ਖੋਰੇ ਕਦੀ ਤਾਲਾਬ ਤੇ ਆਬਸ਼ਾਰ ਨੂੰ ਪਾਣੀ ਪਹੁੰਚਾਉਂਦਾ ਸੀ ਅੱਜ ਉਹਦੇ ਵਿੱਚੋਂ ਪਾਣੀ ਵਗ ਕੇ ਉੱਥੇ ਹੀ ਇਕੱਠਾ ਹੁੰਦਾ ਜਾ ਰਿਹਾ ਹੈ। ਇਹ ਸਾਫ਼ ਪਾਣੀ ਡੈਂਗੀ ਮੱਛਰ ਦੀ ਅਫਜ਼ਾਇਸ਼ ਦਾ ਫਾਰਮ ਪਿਆ ਜਾਪਦਾ ਹੈ। ਇਸ ਡੈਂਗੀ ਫਾਰਮ ਤੋਂ 10-12 ਕਰੋੜ ਅੱਗੇ ਆਓ ਤੇ ਪਾਰਕ ਦੇ ਜੰਗਲੇ ਤੇ ਪਾਰ ਬਿਲਕੁਲ ਸਾਹਮਣੇ ਡੀਸੀ ਸ਼ੇਖੂਪੁਰਾ ਦੀ ਰਿਹਾਇਸ਼ ਦਾ ਗੇਟ ਦਿਸਦਾ ਪਿਆ। ਥੋੜਾ ਜਿਹਾ ਅੱਗੇ ਵਧੀਏ ਤੇ ਇੱਕ ਬੋਰਡ ਨਸਬ ਹੋਇਆ ਜਿਹਦੇ ਵਿੱਚ ਮੇਨ ਸਵਿਚ ਦੇ ਆਸਾਰ ਦਿਸਦੇ ਪਏ ਨੇ ਪਰ ਬਿਜਲੀ ਦੀਆਂ ਸਪਲਾਈ ਤਾਰਾਂ ਕੱਟੀਆਂ ਹੋਈਆਂ ਨੇ। ਇਹ ਖੋਰੇ ਉਹੀ ਬਿਜਲੀ ਦਾ ਬੋਰਡ ਹੈ ਜਿੱਥੋਂ ਪਾਰਕ ਦੀਆਂ ਬੱਤੀਆਂ ਬਾਲੀਆਂ ਜਾਂਦੀਆਂ ਸਨ। ਸੱਜਣੋ ਆਇਸ਼ਾ ਪਾਰਕ ਦੀ ਹਾਲਤ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤੀ ਅਸਾਂ। ਜਿਹੜਾ ਸ਼ਹਿਰ ਦਾ ਸਭ ਤੋਂ ਨਵੇਕਲਾ ਸੋਹਣਾ ਪਾਰਕ ਸੀ ਅੱਜ ਲਾਵਾਰਿਸ ਮਈਅਤ ਵਾਂਗੂ ਬਣਿਆ ਹੋਇਆ। ਡੀਸੀ ਸ਼ੇਖੂਪੁਰਾ ਤੇ ਸ਼ਹਿਰ ਦੇ ਹੋਰ ਕਾਰ ਮੁਖਤਾਰਾਂ ਨੂੰ ਅਸੀਂ ਸਲਾਹ ਦਿੰਦੇ ਹਾਂ
ਕਿ ਇਸ ਸੋਹਣੇ ਪਾਰਕ ਨੂੰ ਸਾਫ਼ ਸੁਥਰਾ ਕਰਕੇ ਇਹਦੀ ਕੰਟੀਨ ਤੇ ਸਾਈਕਲ ਸਟੈਂਡ ਠੇਕੇ ਤੇ ਦੇ ਦਿੱਤੀ ਜਾਵੇ। ਇਸ ਤਰ੍ਹਾਂ ਕੁਝ ਘਰਾਂ ਦਾ ਰਿਸਕ ਇਸ ਪਾਰਕ ਪਾਰੋਂ ਲੱਗ ਜਾਵੇਗਾ ਤੇ ਨਾਲੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਰੈਵਨਿਊ ਵੀ ਆਉਣ ਲੱਗ ਪਵੇਗਾ ਤੇ ਸ਼ਹਿਰ ਦੇ ਲੋਕਾਂ ਲਈ ਇੱਕ ਵਧੀਆ ਸੈਰਗਾਹ ਫਿਰ ਤੋਂ ਖੁੱਲ ਜਾਏਗੀ। ਲੋ ਬੇਲੀਓ, ਇਹ ਸੀ ਅੱਜ ਦੀ ਗੱਲ। ਅਗਲੀ ਵਾਰੀ ਫੇਰ ਕਿਸੇ ਹੋਰ ਨਵੀਂ ਗੱਲ ਨੂੰ ਅੱਜ ਦੀ ਗੱਲ 'ਚ ਪੇਸ਼ ਕਰਾਂਗੇ। ਉਦੋਂ ਤੱਕ ਇਜਾਜ਼ਤ ਦਿਓ। ਅੱਲਾ ਬੇਲੀ।